ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦਾ ਇਸ ਵੇਲੇ ਪੂਰੀ ਤਰ੍ਹਾਂ ਜਿਹੜਾ ਜਲੂਸ ਹੈ ਉਹ ਨਿਕਲਿਆ ਹੋਇਆ ਹੈ। ਅਮਰੀਕਾ ਨੇ ਵੀ ਜਿਹੜੇ ਮੁੱਢਲੇ ਤੌਰ ਤੇ ਭਾਰਤ ਨੂੰ ਕੋਈ ਵੀ ਮਦਦ ਦੇਣ ਤੋਂ ਜਿਹੜਾ ਉਹ ਇਨਕਾਰ ਕਰ ਦਿੱਤਾ ਔਰ ਜਰਮਨੀ ਨੇ ਭਾਰਤ ਦੀ ਫਾਰਮਾਸਿਊਟੀਕਲ ਜੋ ਇੰਡਸਟਰੀ ਤੇ ਸਵਾਲ ਚੁੱਕੇ ਨੇ, ਭਾਵੇਂ ਬਾਅਦ ਵਿੱਚ ਅਮਰੀਕਾ ਨੇ ਥੋੜਾ ਜਿਹਾ ਜਿਹੜਾ ਆਪਣਾ ਰੁਖ ਹੈ ਉਹ ਬਦਲਿਆ ਹੈ। ਸੋ ਬਗਾਨੀ ਸ਼ਹਿਰ ਤੇ ਆਪਣਾ ਝੁੱਗਾ ਚੌੜ ਕਰਵਾਉਣ ਵਾਲੇ ਮੋਦੀ ਨੂੰ ਦੋਸਤ ਤੇ ਦੁਸ਼ਮਣ ਦੇ ਵਿੱਚ ਫਰਕ ਕੀ ਹੈ, ਇਸ ਬਾਰੇ ਸਮਝਾ ਜਾਣੀ ਚਾਹੀਦੀ ਹੈ। ਔਰ ਪਾਕਿਸਤਾਨ ਤੇ ਚੀਨ ਨੇ ਇਸ ਮੌਕੇ ਤੇ ਭਾਰਤ ਨੂੰ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਉਹ ਦੇਣ ਦੀ ਜਿਹੜੀ ਆਫਰ ਹੈ ਉਹ ਕੀਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? देखो, तुसीं ठीक अखाण इस्तेमाल किया है कि बगानी शह ते अपना झुग्गा झोड़ कराना। ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਿਵੇਂ ਅਮਰੀਕਾ ਦੀ ਸ਼ਹਿ ਦੇ ਉੱਤੇ, ਜਿਸ ਅਮਰੀਕਾ ਦੇ ਨਾਲ ਫਿਰ ਯੂਰਪੀਅਨ ਯੂਨੀਅਨ ਤਾਂ ਪਿੱਛੇ ਪੂਛ ਵਾਂਗ ਲੱਗਾ ਹੁੰਦਾ ਹੈ, ਭਾਰਤ ਨੇ ਚੀਨ ਨੂੰ ਅੱਖਾਂ ਦਿਖਾਈਆਂ, ਚੀਨ ਦੇ ਨਾਲ ਪੰਗਾ ਲਿਆ। ਉੱਥੇ ਕਦੇ ਕੁਆਡ ਦਾ ਮੈਂਬਰ ਹੈ, ਕਦੇ ਸਾਊਥ ਚਾਈਨਾ ਸੀ, ਕਦੇ ਹਾਂਗਕਾਂਗ, ਕਦੇ ਤਾਈਵਾਨ। ਹੁਣ ਜਦੋਂ ਅਸੀਂ ਅੰਗਰੇਜ਼ੀ 'ਚ ਵੀ ਕਹਿੰਦੇ ਹਾਂ ਕਿ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਕਿ ਦੋਸਤ ਉਹੀ ਹੁੰਦਾ ਹੈ ਜਿਹੜਾ ਲੋੜ ਵੇਲੇ, ਮੁਸੀਬਤ ਵੇਲੇ, ਮੁਸ਼ਕਿਲ ਵੇਲੇ ਤੁਹਾਡੇ ਕੰਮ ਆਏ। ਹੁਣ ਜਿਸ ਕ੍ਰਾਈਸਿਸ 'ਚ ਮੋਦੀ ਸਰਕਾਰ ਭਾਵੇਂ ਆਪੇ ਫਾਥੜੀ ਹੈ, ਤੈਨੂੰ ਕੌਣ ਛਡਾਏ, ਆਪੇ ਹੀ ਫਸੇ ਨੇ, ਲੇਕਿਨ ਇਸ ਮੌਕੇ 'ਤੇ ਦੁਨੀਆ ਦੀ ਸਭ ਤੋਂ ਵੱਡੀ ਇਕੋਨਮੀ, ਜਿਨ੍ਹਾਂ ਦੇ ਕੋਲ ਵੈਂਟੀਲੇਟਰ ਵੀ ਨੇ, ਜਿਨ੍ਹਾਂ ਦੇ ਕੋਲ ਵੈਕਸੀਨ ਵੀ ਹੈ, ਜਿਨ੍ਹਾਂ ਦੇ ਕੋਲ ਆਕਸੀਜਨ ਜਾਂ ਦੂਸਰੀਆਂ ਚੀਜ਼ਾਂ, ਜੇ ਕੋਈ ਇੰਸਟੈਂਟ ਹੈਲਪ ਕਿਤੇੋਂ ਦੁਨੀਆ 'ਚ ਹੋ ਸਕਦੀ ਹੈ ਕਿਸੇ ਪਾਸਿਓਂ, ਤੇ ਉਹ ਅਮਰੀਕਾ ਹੈ। ਔਰ ਅਮਰੀਕਾ ਨੇ ਕਿਵੇਂ ਪਹਿਲਾਂ ਤਾਂ ਭਾਰਤ ਦੀ ਆਪਣੀ ਜਿਹੜੀ ਹੈ ਇੰਡਸਟਰੀ ਜਿਹੜੀ ਬਣਾਉਂਦੀ ਹੈ ਵੈਕਸੀਨ, ਉਹਨਾਂ ਨੇ ਕਿਹਾ ਕਿ ਜੀ ਜਿਹੜੇ ਰਾ ਮਟੀਰੀਅਲ ਅਮਰੀਕਾ ਤੋਂ ਆਉਂਦੇ ਨੇ ਉਹਨਾਂ 'ਤੇ ਪਾਬੰਦੀ ਲਾਈ ਹੈ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹ ਅਮਰੀਕਾ ਦਾ ਕਾਨੂੰਨ ਰਿਵੋਕ ਕੀਤਾ, ਜਿਹੜਾ ਉਹਨੂੰ ਇਨ ਪਲੇਸ ਲਿਆਂਦਾ, ਇਨਵੋਕ ਕੀਤਾ, ਜਿਹਦੇ ਥੱਲੇ ਪਹਿਲਾਂ ਡੋਮੈਸਟਿਕ ਲੋੜਾਂ ਪੂਰੀਆਂ ਹੋਣਗੀਆਂ, ਫਿਰ ਕੋਈ ਐਕਸਪੋਰਟ ਹੋ ਸਕਦਾ। ਸੋ ਕੰਪਨੀਆਂ 'ਤੇ ਪਾਬੰਦੀ ਲਾਈ ਕਿ ਵੀ ਤੁਸੀਂ ਨਹੀਂ ਪਹਿਲਾਂ ਆਪਣੇ ਲੋਕਾਂ ਨੂੰ ਦੇਣੀ। ਜਿਵੇਂ ਇਹਨਾਂ ਦਾ ਟਾਰਗੇਟ ਹੈ ਕਿ ਭਾਈ ਅਸੀਂ ਜੂਨ ਐਂਡ ਤੱਕ 4 ਜੁਲਾਈ ਤੋਂ ਪਹਿਲਾਂ ਹਰ ਇੱਕ ਅਮਰੀਕਨ ਨੂੰ ਵੈਕਸੀਨੇਟ ਕਰਨਾ ਹੈ। ਬਾਈਡਨ ਨੇ ਉਹੀ ਲਾਅ ਇਨ ਪਲੇਸ ਸੀ, ਉਹਨਾਂ ਨੇ ਕਿਹਾ ਜੀ ਪਹਿਲਾਂ ਡੋਮੈਸਟਿਕ ਨੀਡਸ, ਔਰ ਔਨੈਸਟ ਅਪਰੋਚ ਹੈ ਕਿ ਭਾਈ ਤੁਸੀਂ ਪਹਿਲਾਂ ਆਪਣਾ ਘਰ ਸਾਂਭੋ, ਫਿਰ ਤੁਸੀਂ ਦੇਖੋਗੇ। ਉਹ ਤਾਂ ਬੇਵਕੂਫੀ 'ਚ ਆਪਣਾ ਗੁੱਡਾ ਬੰਨਣ ਦੇ ਲਈ ਕਿ ਜੀ ਵੈਕਸੀਨ ਡਿਪਲੋਮੇਸੀ, ਅਸੀਂ 90 ਮਿਲੀਅਨ ਡੋਜ਼ ਭੇਜ ਦਿੱਤੇ, ਅਸੀਂ ਫਲਾਣਾ ਕਰਤਾ, ਢਿਮਕਾ ਕਰਤਾ। ਹੁਣ ਜਦੋਂ ਇੰਡੀਆ ਨੇ ਚੀਕਾਂ ਮਾਰੀਆਂ, 4 ਦਿਨ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਚੁੱਪ ਕਰਕੇ ਬੈਠੇ ਰਹੇ। ਉੱਥੇ ਰੌਲਾ ਪੈ ਗਿਆ ਉਹਨਾਂ ਦਾ, ਮੀਡੀਆ, ਸੋਸ਼ਲ ਮੀਡੀਆ, हमने अमेरिका के लिए ये किया, हमने वो किया, आज मुसीबत पड़ी है, अमेरिका कहाँ है। वो फिर इन्होंने जिन्होंने इत्थे पैसे दे के कांग्रेसमैन और दूजे ਜਿਹੜੇ ਇਹਨਾਂ ਨੇ ਵਿਚਵਾੜੇ ਹੋਏ ਨੇ ਉਹਨਾਂ ਤੋਂ ਵੀ ਪ੍ਰੈਸ਼ਰ, ਦੂਜਾ ਵੀ 4 ਦਿਨ ਬਾਅਦ ਕੰਮ ਤਾਂ ਹੋ ਗਿਆ। ਦੱਸਤਾ ਕਿ ਭਾਈ ਅਜੇ ਤਾਂ ਚੀਨ ਨੇ ਕੋਈ ਚਪੇੜ ਕੱਢ ਕੇ ਨਹੀਂ ਮਾਰੀ, ਜਾਂ ਕੋਈ ਉਹ ਵੇਲਾ ਨਹੀਂ ਆਇਆ ਕਿ ਅਮਰੀਕਾ ਨੂੰ ਆਪਣੇ ਸੋਲਜਰ ਭੇਜਣੇ ਪੈਣੇ ਨੇ ਉੱਥੇ, ਕਿ ਬਈ ਉੱਥੇ ਭੇਜਣਗੇ ਇੰਡੀਆ ਨੂੰ ਬਚਾਉਣ ਦੇ ਲਈ। ਉਹ ਤਾਂ ਜਿਹੜਾ ਮਾਮੂਲੀ ਚੀਜ਼ਾਂ ਨੇ ਉਹ ਤੁਹਾਨੂੰ ਦੇਣ ਨੂੰ ਤਿਆਰ ਨਹੀਂ। ਇਹ ਤੁਹਾਡੀ ਦੋਸਤੀ ਕਿੱਥੇ ਪੁੱਗਣ ਵਾਲੀ ਗੱਲ ਹੈ। ਹੁਣ ਇਹਦੇ ਬਿਲਕੁਲ ਬਰਕਸ ਪਾਕਿਸਤਾਨ ਈਦੀ ਫਾਊਂਡੇਸ਼ਨ, ਸਭ ਤੋਂ ਪਹਿਲਾਂ ਉਹਨਾਂ ਨੇ ਨੰਬਰ ਆਫ ਐਂਬੂਲੈਂਸਿਸ ਵੈਲ ਇਕਵਿਪਡ ਇਹ ਆਫਰ ਕੀਤਾ। ਔਰ ਮੈਂ ਦੇਖ ਰਿਹਾ ਸੀ ਕਿਸੇ ਸਿੱਖ ਵੀਰ ਨੇ ਲਿਖਿਆ ਵੀ ਸੋਸ਼ਲ ਮੀਡੀਆ 'ਤੇ, ਉਹਨੂੰ ਕਿਹਾ ਵੀ ਇਹਨਾਂ 'ਚ ਕਿੰਨਾ ਜ਼ਹਿਰ ਭਰਿਆ ਹੋਇਆ ਹੈ। ਲੇਕਿਨ ਪਾਕਿਸਤਾਨ ਦੇ ਐਕਸ ਕ੍ਰਿਕਟਰ ਲੋਕ ਜਿਵੇਂ ਟਵਿੱਟਰ 'ਤੇ ਪੂਰਾ ਇੱਕ ਜਿਹੜਾ ਉਹਨਾਂ ਨੇ ਉਸ 'ਤੇ ਹੈਸ਼ਟੈਗ ਚਲਾਇਆ, ਪਾਕਿਸਤਾਨ 'ਚ ਚੱਲਿਆ ਕਿ ਜੀ ਵੀ ਵਿਸ਼ ਇੰਡੀਆ ਵੈਲ, ਕਿ ਜੀ ਉਹ ਰਿਕਵਰ ਕਰੋ। ਦੂਜਾ ਚਾਈਨਾ ਨੇ ਵੀ ਇੰਸਟੈਂਟ ਆਫਰ। ਹੁਣ ਔਰ ਕੈਨੇਡਾ ਦੇ ਹਵਾਲੇ ਨਾਲ ਮੈਂ ਖਬਰ ਦੇਖ ਰਿਹਾ ਸੀ ਕਿ ਭਾਈ ਕਿਵੇਂ ਕੈਨੇਡਾ ਦੇ ਵਿੱਚ ਨਾ ਸਿਰਫ ਆਪੋਜੀਸ਼ਨ ਨੇ ਕਿਹਾ ਕਿ ਜੀ ਮਦਦ ਕਰੋ ਇੰਡੀਆ ਦੀ, ਜਿਸ ਜਗਮੀਤ ਸਿੰਘ NDP ਲੀਡਰ ਨੂੰ ਖਾਲਿਸਤਾਨੀ ਬਣਾ ਕੇ ਉਹਨੂੰ ਵੀਜ਼ਾ ਇੰਡੀਆ ਨੇ ਨਹੀਂ ਦਿੱਤਾ ਹੋਇਆ, ਇਸ ਵੇਲੇ ਕਰੂਸ਼ਲ ਹੈ ਉਹਦੀ ਪਾਰਟੀ, ਈਵਨ ਜਸਟਿਨ ਟਰੂਡੋ ਦੀ ਸਰਕਾਰ ਦੀ ਸਰਵਾਈਵਲ ਲਈ। ਔਰ ਉਹਦੇ 'ਤੇ ਜਿਹੜਾ ਬਿਲਕੁਲ ਜਗਮੀਤ ਸਿੰਘ ਨੇ ਲਾਈਨ ਲਈ ਕਿ ਵੀ NDP leader Jagmeet Singh said Canada absolutely has a responsibility to help struggling countries. This is a global pandemic and it is really showed how much we are connected. If there is an outbreak in any part of the world, it impacts all of us. We have seen that impact.
ਵੀ ਹੈਵ ਸੀਨ ਦਾ ਸਪਰੈਡ ਆਫ ਪੈਂਡੇਮਿਕ ਔਰ ਅਸੀਂ ਗਲੋਬਲ ਸਿਟੀਜ਼ਨ ਆ। ਉਹਨਾਂ ਨੇ ਕਿਹਾ ਜੀ ਇੰਡੀਆ ਨੂੰ ਜੋ ਮਦਦ ਚਾਹੀਦੀ ਇਹ ਹੈ, ਜਦੋਂ ਤੁਸੀਂ ਜੇ ਫਰੈਂਡ ਕਿਸੇ ਨੂੰ ਕਹਿਣਾ ਹੈ ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨੀ ਔਰ ਦੂਸਰਾ ਕਹਿ ਕੇ ਔਰ ਪਾਕਿਸਤਾਨੀ ਔਰ ਨਫ਼ਰਤ ਫੈਲਾਈ ਹੋਈ ਹੈ, ਉਹ ਤੁਹਾਡੇ ਲਈ ਸਭ ਤੋਂ ਪਹਿਲਾਂ ਨਿਕਲਦੇ ਨੇ। ਔਰ ਹੁਣ ਅਮਰੀਕਾ ਦੀਆਂ ਜੇ ਸਟੇਟਮੈਂਟਾਂ ਪਹਿਲੇ 4 ਦਿਨ ਤਾਂ ਬਿਲਕੁਲ ਗਏ, ਫਿਰ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਬਿਲਕੁਲ ਹੀ ਪਾਸਾ ਪੁੱਠਾ ਪੈਣ ਲੱਗਾ ਔਰ ਹੁਣ ਅਮਰੀਕਾ ਨੇ 4-5 ਸਟੇਟਮੈਂਟ ਵੀ ਅੰਡਰਸਟੈਂਡ ਇੰਡੀਆਜ਼ ਫਾਰਮਾਸਿਊਟੀਕਲ ਰਿਕੁਆਇਰਮੈਂਟ। ਜੋ ਬਾਈਡਨ ਉਹਨੇ ਵੀ ਬਿਆਨ ਦੇ ਦਿੱਤਾ ਹਾਂਜੀ। ਫਿਰ US ਟੂ ਸੈਂਡ ਰਾ ਮਟੀਰੀਅਲਸ ਫॉर ਕੋਵੀਸ਼ੀਲਡ ਉਹਨਾਂ ਨੇ ਆਪਣੀ ਉਹਨਾਂ ਦੀ ਵੈਕਸੀਨ ਹੈ ਜੀ, ਅਸੀਂ ਰਾ ਮਟੀਰੀਅਲ ਭੇਜਾਂਗੇ। ਬਲਿੰਕਨ ਪ੍ਰੋਮਿਸਿਸ ਟੂ ਰੈਪਿਡਲੀ ਡਿਪਲੋਏ ਐਡੀਸ਼ਨਲ ਸਪੋਰਟ ਟੂ ਇੰਡੀਆ। ਉਹਨਾਂ ਦਾ ਸੈਕਟਰੀ ਆਫ ਸਟੇਟ ਉਹ ਕਹਿੰਦੇ ਜੀ ਅਸੀਂ ਬਹੁਤ ਤੇਜ਼ੀ ਨਾਲ ਭੇਜਾਂਗੇ। US ਟੂ ਵਰਕ ਅਰਾਊਂਡ ਦਾ ਕਲੌਕ ਟੂ ਹੈਲਪ ਇੰਡੀਆ ਇਨ ਇਟਸ ਬੈਟਲ ਅਗੇਂਸਟ COVID-19 ਸਰਜ। US ਐਂਬੈਸਡਰ ਟੂ UN ਯੂਨਾਈਟਿਡ ਨੇਸ਼ਨਸ ਉਹਨਾਂ ਦਾ ਐਂਬੈਸਡਰ ਹੈ, ਉਹ ਕਹਿੰਦਾ ਜੀ ਅਸੀਂ ਹੈਲਪ ਭੇਜਾਂਗੇ ਬਹੁਤ ਜਲਦੀ। ਔਰ US ਡਿਟਰਮਿਨਡ ਟੂ ਸਪੋਰਟ ਇੰਡੀਆ ਇਨ ਕੋਵਿਡ ਫਾਈਟ, ਐਨਸ਼ੋਰ ਸਪਲਾਈ ਆਫ ਵੈਕਸੀਨ ਰਾ ਮਟੀਰੀਅਲਸ, ਬਾਈਡਨ ਟੂ PM ਮੋਦੀ। ਸੋ ਇਹ ਸਾਰੇ ਉਸ ਸਾਰੇ ਤੋਂ ਬਾਅਦ ਦੀ ਹੈ ਜਦੋਂ ਕਿ 4 ਦਿਨ ਅਮਰੀਕਾ ਨੇ ਆਪਣਾ ਸਟੈਂਡ ਰੱਖਿਆ ਕਿ ਨਹੀਂ ਹੁਣ ਵੀ ਉਹਨਾਂ ਨੇ ਕਿਹੜਾ ਭੇਜ ਦਿੱਤਾ, ਉਹ ਗੱਲਾਂ ਬਾਤਾਂ ਹੀ ਕਰ ਰਹੇ ਨੇ। ਔਰ ਦੂਸਰੇ ਪਾਸੇ ਯੂਰਪੀਅਨ ਯੂਨੀਅਨ ਜਿਨ੍ਹਾਂ ਦੇ ਵਿੱਚ ਲੀਡ ਕੰਟਰੀਜ਼ ਦੇ ਵਿੱਚ ਇਸ ਵੇਲੇ ਜਰਮਨੀ ਔਰ ਫਰਾਂਸ ਉਹਨਾਂ ਦਾ ਰੁਤਬਾ ਹੈ। ਹੁਣ ਫਰਾਂਸ ਤੋਂ ਰਫੇਲ ਤਾਂ ਲੈ ਲਏ, ਫਲਾਣਾ ਵੀ ਲੈ ਲਿਆ, ਲੇਕਿਨ ਕੋਈ ਫਰਾਂਸ ਦੀ ਹੈਲਪ ਇਸ ਲੈਵਲ 'ਤੇ ਨਹੀਂ ਆਈ ਕਿ ਉਹਨਾਂ ਨੇ ਕਿਹਾ। ਜਰਮਨੀ ਦੀ ਬੀਬੀ ਐਂਜਲਾ ਨੇ ਤਾਂ ਯੂਰਪੀਅਨ ਯੂਨੀਅਨ ਦੀ ਉਸ ਸਾਰੇ ਇਕੱਠ ਦੇ ਵਿੱਚ ਕਿਹਾ ਕਿ ਜੀ ਇਹ ਅਸੀਂ ਬਹੁਤ ਵੱਡੀ ਗਲਤੀ ਕੀਤੀ ਕਿ ਇੰਡੀਆ ਨੂੰ ਅਸੀਂ ਇਹ ਵੈਕਸੀਨ ਬਣਾਉਣ ਦੇ ਲਈ ਜਿਹੜਾ ਉਹ ਅੱਗੇ ਲੈ ਆਂਦਾ ਹੈ। ਉਹ ਸਾਰੀ ਫਾਰਮਾਸਿਊਟੀਕਲ ਇੰਡਸਟਰੀ ਸਾਡੀ ਸਫਰ ਕਰ ਰਹੀ ਹੈ ਔਰ ਇੰਡੀਆ ਤਾਂ ਆਪ ਫਸਿਆ ਹੋਇਆ। ਇਹਨੇ ਤਾਂ ਜੋ ਇਹਨਾਂ ਦੀ ਕਮਿਟਮੈਂਟ ਹੈ ਸਾਨੂੰ ਵੈਕਸੀਨ ਦੇਣ ਦੀ ਉਹ ਵੀ ਨਹੀਂ ਦੇਣੀ। ਔਰ ਇਹ ਮੇਨ ਖਬਰ ਬਣੀ, ਐਂਜਲਾ ਮਰਕਲ says European Union allowed Indian pharma to become too big as bloc fears jab। ਅੱਛਾ ਕਿ ਵੀ ਇਹਨਾਂ ਤੋਂ ਸਪਲਾਈ ਨਹੀਂ ਹੋਣੀ ਜੋ ਇਹਨਾਂ ਦਾ ਕਿ ਵੀ ਅਸੀਂ ਗਲਤੀ ਕੀਤੀ ਇਹਨਾਂ ਨੂੰ ਬਣਾ ਕੇ। ਔਰ ਐਂਜਲਾ ਮਰਕਲ ਹੈਜ਼ ਸਲੈਮਡ ਯੂਰਪੀਅਨ ਯੂਨੀਅਨ ਫॉर ਸੇਇੰਗ ਇਟ ਅਲਾਉਡ ਇੰਡੀਆਜ਼ ਫਾਰਮਾਸਿਊਟੀਕਲ ਇੰਡਸਟਰੀ ਟੂ ਡਾਈਵਰਟ ਵੈਕਸੀਨਸ ਐਂਡ ਟੈਕਲ ਸਰਜਿੰਗ ਇਨਫੈਕਸ਼ਨਸ। ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈ, ਇੰਡੀਆ ਨੂੰ ਅਸੀਂ ਬਹੁਤ ਵੱਡਾ ਬਣਾ ਦਿੱਤਾ ਫਾਰਮਾਸਿਊਟੀਕਲ ਆਰਡਰ 'ਚ। ਸਿੰਸ ਵੀ ਹੈਵ ਅ ਸਿਚੁਏਸ਼ਨ ਇਨ ਇੰਡੀਆ ਬਿਕੋਜ਼ ਆਫ ਦਾ ਡਰਾਮੈਟਿਕ ਪੈਂਡੇਮਿਕ ਸਿਚੁਏਸ਼ਨ ਆਫ ਦੇਅਰ, we are concerned whether they can export pharmaceutical products to us ਕਿ ਬਈ ਉਹ ਸਾਨੂੰ ਭੇਜ ਵੀ ਸਕਦੇ ਨੇ ਕਿ ਨਹੀਂ। ਫਿਰ ਉਹਨੇ she went on to explain that Europe is now in a risky position with its vaccine production which relies heavily on India, one of the world's largest vaccine producers, who have now been forced to divert vaccines to tackle their own rising infections. The truth is ਹੁਣ ਇਹਦੇ 'ਚ ਉਹਨੇ ਫਾਈਨਲ ਮਾਰਿਆ ਸਿਕਸਰ, the truth is we have not treated our pharmaceutical industry so well for many years ਕਿ ਵੀ ਜਿਹੜੀ ਸਪੋਰਟ ਸਾਨੂੰ ਆਪਣੀ ਇੰਡਸਟਰੀ ਨੂੰ ਕਰਨੀ ਚਾਹੀਦੀ ਸੀ ਕਈ ਸਾਲਾਂ ਤੋਂ ਅਸੀਂ ਨਹੀਂ ਕੀਤੀ। I am glad that we still have pharmaceutical production in Belgium, Holland, Germany ਕਿ ਇੱਥੇ ਹੈਗੀ ਹੈ। ਇੰਡੀਆ ਦੇ ਹਵਾਲੇ ਕਰਕੇ ਦੇਖ ਲਿਆ। ਔਰ ਇੰਡੀਆ ਨੇ $229 ਮਿਲੀਅਨ ਜਿਹੜੇ ਨੇ 2019 ਦੇ ਵਿੱਚ ਹੀ ਕਮਾਏ। ਜਰਮਨੀ ਨੂੰ ਆਮ ਜਿਹੜੀ ਵੈਕਸੀਨੇਸ਼ਨ ਵੀ ਭੇਜਦੇ ਨੇ। ਔਰ ਇਸ ਵੇਲੇ ਜਿਹੜਾ ਉਹ ਮਰਕਲ ਨੇ ਕਿਹਾ ਕਿ ਫਰੋਮ ਦਾ ਯੂਰਪੀਅਨ ਸਾਈਡ ਇਨ ਦਾ ਐਕਸਪੈਕਟੇਸ਼ਨ ਦੈਟ ਦਿਸ ਸ਼ੁੱਡ ਦੈਨ ਆਲਸੋ ਬੀ ਕੰਪਲਾਈਡ ਵਿਦ। ਔਰ ਅਸੀਂ ਸਮਝਦੇ ਹਾਂ ਵੀ ਇੰਡੀਆ ਸ਼ੁੱਡ ਆਨਰ ਇਟਸ ਪ੍ਰੋਮਿਸਿਸ ਕਿ ਜੋ ਉਹਨੇ ਸਾਨੂੰ ਦੇਣੇ ਨੇ ਉਹ ਦੇਣ। ਸੋ ਮਤਲਬ ਯੂਰਪੀਅਨ ਯੂਨੀਅਨ ਦੇ ਇੱਕ ਵੱਡੀ ਲੀਡਰ ਜਰਮਨੀ ਨੇ ਵੀ ਇੰਡੀਆ ਨੂੰ ਉਹਦੀ ਔਕਾਤ ਦੱਸ ਦਿੱਤੀ। ਅਮਰੀਕਾ ਨੇ ਤਾਂ ਦੱਸ ਹੀ ਦਿੱਤਾ ਹੈ। ਔਰ ਜਿਹੜੇ ਉੱਥੇ ਬੈਠੇ ਬੜੇ ਬੜੇ ਸੀ ਕਿ ਜੀ ਅਮਰੀਕਾ ਸਾਡੀ ਪਿੱਠ ਤੇ ਆ ਗਿਆ, ਉਹ ਵੀ ਜਿਹੜੇ ਨੇ ਚੀਕਾਂ ਮਾਰ ਰਹੇ ਨੇ ਕਿ ਜੀ ਇਹ ਤਾਂ ਅਜੇ ਤਾਂ ਟੈਸਟ ਹੀ ਨਹੀਂ ਆਇਆ। ਉਹ ਤਾਂ ਟੈਸਟ ਤੋਂ ਪਹਿਲਾਂ ਹੀ ਜਿਹੜੇ ਨੇ ਉਹਨਾਂ ਨੇ ਦੱਸਦਾ ਵੀ ਕੀ ਹੈ। ਇਹ ਤਾਂ ਜੋ ਨੇ ਸੋ ਨੇ, ਪਰ ਤੁਸੀਂ ਘੱਟੋ ਘੱਟ ਆਪਣਾ ਸ਼ੀਸ਼ੇ 'ਚ ਮੂੰਹ ਦੇਖ ਕੇ ਦੇਖੋ ਕਿ ਕੀ ਤੁਹਾਨੂੰ ਗੁਆਂਢੀ ਦੀ ਪਰਖ ਨਹੀਂ ਹੈ। ਤੁਸੀਂ ਅਮਰੀਕਾ, ਚਾਈਨਾ, ਨੇਪਾਲ, ਸ੍ਰੀਲੰਕਾ ਉਹਨਾਂ ਸਾਰਿਆਂ ਨੂੰ ਦੁਸ਼ਮਣ ਬਣਾਇਆ ਕਿ ਉਹ ਮਗਰਮੱਛ ਜਿਹੜਾ ਪਰਲੇ ਸਮੁੰਦਰ 'ਚ ਬੈਠਾ ਉਹ ਤੁਹਾਡਾ ਯਾਰ ਹੈ। ਅਤੇ ਹੁਣ ਤੁਹਾਨੂੰ ਜੇ ਤੁਹਾਡੀ ਔਕਾਤ ਸਮਝ ਆ ਜਾਏ ਤਾਂ ਸਮਝੋ ਇਹੀ ਲੈਸਨ ਵੈਲ ਲਰਨਡ ਹੋਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।